तू वीडियो चलदी भी? हाँ चल रही थी। मेहरबानी तेरी एक बड़ी आ बैनर नहीं बेच ले हुण ये मैनू बहुत गाल फिरी कल भी समझ आई आ तस्वीर नून लीग दी लगी छड़ी ना सही है इमरान खान दे फॉलोअर भाई मैं कोनी सपोर्टर मेरे पतरे मसेर जिया इन्हां नूं नहीं ਬਾਬੇ ਉਹ ਗੱਲ ਪਤਾ ਕੀ ਹੈ ਕੱਲ ਸਾਡੇ ਕੋਲੇ ਇੱਕ ਪਰਸੋਂ ਆਪਣੇ ਕੋਲ ਭਾਈ ਇੱਕ ਆਏ ਉਹ ਵੀ ਅਮਰੀਕਾ ਤੋਂ ਹੀ ਆਏ ਸੀ ਉਹਨਾਂ ਨੇ ਪੱਗ ਨਹੀਂ ਸੀ ਬੰਨੀ ਹੋਈ ਅੱਛਾ ਜੀ ਉਹ ਇੱਥੇ ਆਏ ਨੇ ਤੇ ਸਾਡੇ ਕੋਲ ਘੰਟਾ 2 ਘੰਟੇ ਬਹਿ ਕੇ ਗਿਆ ਫਿਰ ਟੋਕੇ ਗਿਆ ਕਿਸੇ ਨੇ ਮਹਿਸੂਸ ਨਹੀਂ ਕੀਤਾ ਕਿ ਪ੍ਰਾਹੁਣਾ ਆਇਆ ਤੁਹਾਡੀ ਪੱਗ ਵੇਖ ਕੇ ਵੇਲੋ ਹਾਲੇ ਸਿਰਫ ਮੈਨੂੰ 2 ਮਿੰਟ ਹੋਏ ਨੂੰ ਉਤਰਿਆ ਇਹ ਪੱਗ ਦੇ ਕਮਾਲ ਨੇ ਆਵਾਮ ਇਕੱਠੀ ਹੋਣੀ ਸ਼ੁਰੂ ਹੋ ਗਈ ਪਤਾ ਲੱਗ ਗਿਆ ਵੀ ਜੜ ਤੇ ਪੰਜਾਬ ਨਹੀਂ ਹੁਣ ਕੀ ਉੱਥੇ ਤੁਸੀਂ ਕਿਹਾ ਜੇ ਤੁਰਨ ਲੱਗੇ ਆਪਾਂ ਹਾਂ ਮੈਂ ਇਹੀ ਕਿਹਾ ਮੈਂ ਕਿਹਾ ਸਾਨੂੰ ਨਹੀਂ ਪੱਗ ਨੂੰ ਸਲਾਮ ਆਇਆ ਇਹ ਮੈਂ ਘਰ ਵਾਲੀ ਗੱਲ ਦੱਸੋ ਹਾਂਜੀ ਮੈਂ ਇਹਨੂੰ ਭਾਈ ਨੂੰ ਕਿਹਾ ਸੀਗਾ ਮੈਂ ਕਿਹਾ ਹੁਣ ਤਾਂ ਇਦਾਂ ਆ ਵੀ ਇੱਥੇ ਘਰ ਲੈ ਦੋ ਮੈਨੂੰ ਇੱਕ ਅੱਧਾ ਇੱਥੇ ਪਿਆਰ ਹੀ ਬਹੁਤ ਮਿਲਦਾ ਯਾਰ ਆ ਡੇਰਾ ਆ ਹਵੇਲੀ ਬੱਜੇ ਵਾਲੀ ਸਿਸਟਮ ਖਾਣਾ ਇੱਥੇ ਖੁੱਲਾ ਰਹੋ ਬਾਬਾ ਤਲਬ ਸਾਨ ਕਹਿੰਦਾ ਨਾ ਪਿਛਾਂ ਪਰਤ ਮੁਹਾਰਾਂ ਰੁੱਤ ਰੰਗ ਬਦਲਾਏ ਆਈ हाय ਮਾਹੀ ਸਾਹਮਣੇ ਆਇਆ ਕਿੱਕਰ ਦੀ ਕੋ ਵੱਢ ਕੇ ਉਹ ਸਿੱਧੀ ਪਾਤੀ ਮੈਨੂੰ ਲੱਗਦਾ ਅੱਗੇ ਟਾਲੀ ਜੀ ਉਹਨਾਂ ਟਾਲੀ ਦੀ ਉਦੋਂ ਤਾਂ ਗੁੜ ਨਿਕਲਦਾ ਵੀ ਸੀ ਨਾ ਜੀ ਹੁਣ ਤਾਂ ਮੌਸਮ ਕਮਾਲ ਖਤਮ ਹੋ ਗਿਆ ਨਾ ਹਾਂਜੀ ਚੂੜਾ ਪਿਆ ਹੋਇਆ ਹੁਣ ਕੋਈ ਨਹੀਂ ਉਮਰ ਹੋਈ 40 ਤੇ ਗੱਲ ਚ ਪਈ 45 ਇਸ ਤੋਂ ਮੇਰੇ ਕੋਲ ਜਿਹੜਾ ਗੁੜ ਨਿਕਲਦਾ ਉੱਥੋਂ ਪੀੜ ਲੈਂਦੇ ਆ ਨਾ ਜੀ ਰੋਹ ਕੱਢ ਲੈਂਦੇ ਆ ਹਾਂਜੀ ਤੇ ਫਿਰ ਨਹੀਂ ਇਹ ਦੇਖੇ ਅਸੀਂ ਦੇਖੇ ਸਾਡੇ ਬਜ਼ੁਰਗ ਕੱਢਦੇ ਰਹੇ ਅਸੀਂ ਦੇਖੇ ਜੀ ਹਾਂਜੀ ਅਸਲਾਮ ਵਾਲੇਕਮ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਮੈਂ ਨਾਸਰ ਢਿੱਲੋਂ ਤੁਸੀਂ ਜੁੜਿਓ ਸਾਡੇ ਚੈਨਲ ਪੰਜਾਬੀ ਲਹਿਰ ਤੇ ਅੱਜ ਦਾ ਇੱਕ ਹੋਰ ਵਲੌਗ ਲੈ ਕੇ ਆ ਤੁਹਾਡੇ ਰੂਬਰੂ ਅਸੀਂ ਇਸ ਵੇਲੇ ਜੜ੍ਹਾਂ ਵਾਲੇ ਰੋਡ ਤੇ ਅਸੀਂ ਜਾਣਾ ਸੀ ਪਹਿਲੋਂ ਜੜ੍ਹਾਂ ਵਾਲਾ ਫਿਰ ਜੇਬੀ ਹੰਜਰਾ ਵੀਰ ਦੇ ਕੋਲ ਉਹਨਾਂ ਦੇ ਪਿੰਡ ਜਾਣਾ ਸੀ ਉਸ ਤੋਂ ਪਹਿਲੋਂ ਰਕਸ਼ਾ ਆ ਗਿਆ ਉਸ ਤੋਂ ਪਹਿਲਾਂ ਆਪਾਂ ਪਿੰਡ ਜਾਣਾ ਬੱਚਿਆਂ ਨੂੰ ਮਿਲ ਕੇ ਤੇ ਫਿਰ ਅੱਗੇ ਨਿਕਲਣਾ ਕਿਉਂਕਿ ਰਾਤ ਹੀ ਅਸੀਂ ਲਾਹੌਰ ਤੁਰ ਜਾਣਾ ਤੇ ਮੈਂ ਕਿਹਾ ਇੱਕ ਵਾਰੀ ਘਰੋਂ ਹੋ ਰਹੀਏ ਬਾਲ ਬੱਚੇ ਨੂੰ ਮਿਲ ਦਈਏ ਫਿਰ ਅੱਜ ਦਾ ਸਫ਼ਰ ਜਿਹੜਾ ਅੱਗੇ ਵਧਾਵਾਂਗੇ ਭਾਈ ਸਾਹਿਬ ਕੁਲਫੀਆਂ ਦੇ ਖਾਣੀਆਂ ਆ ਵੇਖੋ ਕੁਲਫੀ ਖਾਣ ਕਿਨੂੰ ਲੱਗ ਪਏ ਤੇ ਕੁਲਫੀ ਕਿਨੂੰ ਖਾਣ ਰੁਕੇ ਤੇ ਉਸ ਤੋਂ ਬਾਅਦ ਪਿੰਡ ਹੋ ਕੇ ਤੇ ਫਿਰ ਚੱਲਾਂਗੇ ਆਪਾਂ ਜੜ੍ਹਾਂ ਵਾਲਾ ਫਿਰ ਹਜਰਾ ਕੋ ਫਿਰ ਲਾਹੌਰ ਪਹੁੰਚ ਗਏ ਜੀ ਜੜ੍ਹਾਂ ਵਾਲੇ ਕਿਉਂਕਿ ਇਹਨਾਂ ਦਾ ਕੰਮ ਹੀ ਉੱਥੇ ਰੈਸਟੋਰੈਂਟ ਦਾ ਵਾ ਪੀਜ਼ਾ ਦਾ ਇੱਥੇ ਮੁੰਡਾ ਦੋਸਤ ਹੈ ਤੇ ਉਹਦਾ ਪੀਜ਼ਾ ਦਾ ਵਾ ਪੀਜ਼ਾ ਪਲੈਨਟ ਦੇ ਨਾਂ ਤੋਂ ਉੱਥੇ ਆਏ ਬਣਾਇਆ ਜੀ ਮੁੰਡਿਆਂ ਨੇ ਰਾਣਾ ਸਾਹਿਬ ਨੇ ਪੀਜ਼ਾ ਪਲੈਨਟ ਜੜ੍ਹਾਂ ਵਾਲਾ ਬਹੁਤ ਵਧੀਆ ਜੀ ਮਿਹਰਬਾਨੀ ਸ਼ੁਕਰੀਆ ਅੱਛਾ ਬਣਾਇਆ ਸੋਹਣਾ ਸਟਾਰਟਿੰਗ ਤੋਂ ਬਣਾ ਕੇ ਬੈਟਰੀ ਦਾ ਤੁਹਾਡੇ ਦੇ ਬੈਟਰੀ ਦਾ ਨਹੀਂ ਅੱਗੇ ਆਵੇ ਤੂੰ ਕਿਧਰ ਨੇ क्या हाल ठीक ठाक ਆਓ ਜੀ ਕੋਈ ਨਹੀਂ ਆ ਜਾਓ ਬੈਠਾ ਆਪਣਾ ਖਾਸ ਲੋਕਾਂ ਵਾਸਤੇ ਅੱਛਾ ਜੀ ਜਿਹੜੇ ਆਪਣੇ ਪਰਦੇ ਦਾ ਖਾਸ ਖਿਆਲ ਰੱਖਦੇ ਉਹਨਾਂ ਵਾਸਤੇ ਸੀ ਇਹ ਅਲੱਗ ਦਾ ਬਣਾਇਆ ਜੀ ਇਹਨਾਂ ਦਾ ਜੀ ਐਂਬਿਕਸ ਹੋ ਜਾਂਦਾ ਫੈਮਿਲੀ ਦੇ ਵਾਸਤੇ ਨਾ ਇਹ ਅਸੀਂ ਆਏ ਆਓ ਜੀ। ਅੱਛਾ ਜੀ ਆਓ ਨਾ ਆ ਰਿਹਾ ਜੀ वाह जी वाह ਉਹਨੇ ਵੇਖਣਾ ਕਿਚਨ ਕਿੰਨੇ ਦਾ ਬੰਦਾ ਜੀ ਇਹ ਆਪਣਾ ਸਾਡੇ ਕੋਲ ਹੈਗੇ ਤੇ 15 ਤੱਕ ਸਾਡੇ ਸਾਈਜ਼ ਦੇ ਉਹ ਲਗਾ ਰਹਾ ਉਹ ਭਾਈ ਸਾਹਿਬ ਆਂਦੇ ਵੀ ਸਮੀ ਕੋ ਸੁਣਨਾ ਕੁਛ ਸਮੀ ਆ ਹਿੰਮਤ ਸੰਧੂ ਚਲਾਇਆ ਨਾ ਚੱਕਦੇ ਆ ਹਿੰਮਤ ਜਾਰਡਨ ਚਲਾਇਆ ਸੌਰੀ ਹੋ ਚਿੱਟਾ ਕੁੜਤਾ ਪਾਈਏ ਕੋਟਨ ਦਾ ਜੋ ਜੱਟ ਸ਼ੌਂਕੀ ਬੈਲ ਬੋਟਮ ਦਾ ਹੋ ਚਿੱਟਾ ਕੁੜਤਾ ਪਾਈਏ ਕੋਟਨ ਦਾ ਜੋ ਜੱਟ ਸ਼ੌਂਕੀ ਬੈਲ ਬੋਟਮ ਦਾ ਪੱਬ ਲੋਰ ਚ ਹਾਥੀ ਵਾਂਗੂ ਚੱਕੀ ਦਾ ਨਹੀਂ ਖੱਬਾ ਹੱਥ ਮੁੱਛਾਂ ਤੇ ਹਾਂ ਖੱਬਾ ਹੱਥ ਮੁੱਛਾਂ ਤੇ ਰੱਖੀਦਾ ਖੱਬਾ ਹੱਥ ਮੁੱਛਾਂ ਤੇ ਰੱਖੀਦਾ ਹਾਂ ਕੁੱਲੀ ਪੈਲੀ ਰਚੀਆਂ ਨੀਤਾਂ ਨੇ ਫਿਰਦੇ ਜੱਟ ਪਵਾਉਂਦੇ ਹਾਂ ਫਿਰਦੇ ਜੱਟ ਪਵਾਉਂਦੇ ਚੀਕਾਂ ਨੇ ਰੇਂਜਾਂ ਤੇ ਲੰਡੀਆਂ ਜੀਪਾਂ ਨੇ ਇੱਕ ਚਸਕਾ ਨੁਕਰੀ ਬੱਕੀ ਦਾ ਨਹੀਂ ਖੱਬਾ ਹੱਥ ਮੁੱਛਾਂ ਤੇ ਹਾਂ ਖੱਬਾ ਹੱਥ ਮੁੱਛਾਂ ਤੇ ਰੱਖੀਦਾ ਖੱਬਾ ਹੱਥ ਮੁੱਛਾਂ ਤੇ ਰੱਖੀਦਾ
ਲੋਰਾਂ ਤੇ ਲਹਿਰਾਂ ਹੋ ਲੋਰਾਂ ਤੇ ਲਹਿਰਾਂ ਝੜੀਆਂ ਨੇ ਹੈਵੀ ਲੁੱਕ ਗੁੱਟਾਂ ਤੇ ਘੜੀਆਂ ਨੇ ਹੁੰਦਾ ਡੱਬ ਚ ਪਿਸਟਲ 38 ਦਾ ਨਹੀਂ ਖੱਬਾ ਹੱਥ ਮੁੱਛਾਂ ਤੇ ਹੋ ਖੱਬਾ ਹੱਥ ਮੁੱਛਾਂ ਤੇ ਰੱਖੀਦਾ ਹੋ ਜੱਟ ਨੋਟ ਛਾਪਦੇ ਸੁੱਤੇ ਨੇ ਸਿੱਧੀਆਂ ਤਾਰਾਂ ਜੁੜੀਆਂ ਹੋ ਸਿੱਧੀਆਂ ਤਾਰਾਂ ਜੁੜੀਆਂ ਉੱਤੇ ਨੇ ਲੱਡੀਆਂ ਪੁੱਛਾਂ ਵਾਲੇ ਕੁੱਤੇ ਨੇ ਜੋ ਗਿੱਟਾ ਚੱਕਦੇ ਸ਼ੱਕੀ ਦਾ ਨਹੀਂ ਖੱਬਾ ਹੱਥ ਮੁੱਛਾਂ ਤੇ ਹੋ ਖੱਬਾ ਹੱਥ ਮੁੱਛਾਂ ਤੇ ਰੱਖੀਦਾ ਖੱਬਾ ਹੱਥ ਮੁੱਛਾਂ ਤੇ ਰੱਖੀਦਾ। ਲਓ ਵੀ ਇੱਥੋਂ ਮਲਕ ਸਾਹਿਬ ਕੋ ਜਗ੍ਹਾ ਵਾਲੇ ਤੋਂ ਲੈ ਲਈ ਇਜਾਜ਼ਤ। ਇਹਨਾਂ ਦੇ ਰੈਸਟੋਰੈਂਟ ਤੋਂ ਹੁਣ ਅੱਗੇ ਚੱਲੇ ਆਪਾਂ ਜੇਬੀ ਹਜ਼ਰਾਤ ਦੇ ਕੋਲ। ਟਾਈਮ ਜਿਹੜਾ ਦਿੱਤਾ ਸੀ ਉਹ ਤੋਂ ਥੋੜਾ ਜਿਹਾ ਆਪਾਂ ਲੇਟ ਹੋ ਗਏ ਆ। ਚਲੋ ਕੋਈ ਨਹੀਂ, ਪਹੁੰਚਦੇ ਉੱਥੇ ਜੇਬੀ ਦੇ ਕੋਲ ਤੇ ਅਗਲੀ ਗੱਲਬਾਤ ਜਿਹੜੀ ਆ ਉੱਥੇ ਜਾ ਕੇ ਹੋਏਗੀ ਜੇਬੀ ਹਜ਼ਰਾਤ ਦੇ। ਤੇ ਪੀਜ਼ਾ ਪਲੈਨਟ ਜੜ੍ਹਾਂ ਵਾਲੇ ਤੋਂ ਪੀਜ਼ਾ ਖਾ ਕੇ ਨਾਲ ਤੁਰਨ ਲੱਗੇ। ਅੱਜ ਪੂਰਾ ਖਾਇਆ ਪਿਆ ਅੱਜ ਤੇ ਐਮਪੀਏ ਲੱਗਣ ਡਿਆ। ਪੂਰਾ ਹੀ ਐਮਪੀ ਨਹੀਂ ਐਮਐਲਏ ਮਿਨਿਸਟਰ। ਐਮਐਲ ਸਤਿ ਸ੍ਰੀ ਅਕਾਲ ਜੀ। ਕਿੱਦਾਂ ਭਾਈ ਸਾਹਿਬ ਜੀ, ਕੀ ਹਾਲ ਚਾਲ ਜੀ? ਬਸ ਵਧੀਆ ਜੀ, ਬਸ ਠੀਕ ਠਾਕ। ਤੁਸੀਂ ਸੁਣਾਓ ਜੀ ਕਿੱਦਾਂ? ਲਓ ਜੀ ਆ ਗਏ ਆ ਅੰਜਰਾ ਕੋਲ। ਅੰਜਰਾ ਦੇ ਡੇਰੇ ਤੇ ਆ ਗਏ। ਇੱਕ ਮਿੰਟ ਮੇਰੀ ਗੱਲ ਸੁਣ। ਹਾਂ ਤੂੰ ਵੀਡੀਓ ਚੱਲਦੀ ਵੀ? ਹਾਂ ਚੱਲਦੀ ਵੀ। ਮਿਹਰਬਾਨੀ ਤੇਰੀ ਇੱਕ ਬੜੀ ਆ ਬੈਨਰ ਨਹੀਂ ਵੇਚ ਲਿਆ ਹੁਣ। ਇਹ ਮੈਨੂੰ ਬਹੁਤ ਗਾਲ ਫਿਰੀ ਕੱਲ ਵੀ। ਸਮਝ ਆਈ ਆ ਤਸਵੀਰ ਨੂਨ ਲੀਗ ਦੀ ਲੱਗੀ ਛੜੀ ਨਾ। ਸਹੀ ਆ, ਇਮਰਾਨ ਖਾਨ ਦੇ ਫਾਲੋਅਰ ਭਾਈ ਮੈਂ ਕੋਈ ਸਪੋਰਟਰ, ਮੇਰੇ ਪਤਰੇ ਮਸੇਰ ਜੀ ਆ ਇਹਨਾਂ ਨੂੰ। ਨਹੀਂ ਤੇ ਉਹਨੇ ਇੱਕ ਕੰਮ ਚੰਗਾ ਵੀ ਕੀਤਾ ਯਾਰ। ਕਿੰਨੇ ਯਾਰ ਕੰਮ ਸਾਰੇ ਚੰਗੇ ਕਰਦੇ ਨੇ ਭਾਈ। ਆਵਾਮ 90% ਇਮਰਾਨ ਖਾਨ ਨਾਲ ਮੈਂ ਕਰਾਂ। ਆਹੋ ਗਈ ਸਿੱਧੀ ਨਹੀਂ ਗੱਲ। ਵੋਟ ਤਾਂ ਮੈਂ ਵੀ ਇਮਰਾਨ ਖਾਨ ਨੂੰ ਪਾਇਆ। ਆਪਾਂ ਸਿਆਸੀ ਹੈ ਹੀ ਨਹੀਂ ਬਾਬੇ। ਹਾਂ ਸਿਆਸੀ ਹੈ। ਕੰਮ ਹੀ ਕੋਈ ਨਹੀਂ। ਸਿਆਸਤ ਵਾਲਾ ਕੰਮ ਹੀ ਕੋਈ ਨਹੀਂ ਯਾਰ। ਨਹੀਂ ਤੇ ਕੱਲ ਜਿਹੜਾ ਕੰਮ ਹੋਇਆ ਹੈ ਪੰਜਾਬੀ ਦਾ, ਹਾਂ ਹਾਂ, ਮਰੀਮ ਨਵਾਜ਼ ਨੇ ਕੀਤਾ, ਉਹਦੇ ਬਾਰੇ ਕੀ ਕਹਿਣਾ ਉਹਦੇ ਬਾਰੇ ਆਪਾਂ ਡਿਟੇਲ ਨਾਲ ਗੱਲ ਕਰਨੇ ਆ ਬੈਠ ਕੇ। ਇਹ ਸੁਰਿੰਦਰ ਸੋਤਾ ਦਾ ਅਮਰੀਕਾ ਸ਼ਰੀਫ ਤੋਂ ਕਸ਼ਮੀਰ ਇੰਡੀਆ ਜਾ ਤੁਹਾਨੂੰ ਪਤਾ ਹੀ ਹੈ। ਕਿਹੜੀ ਜਗ੍ਹਾ ਜਾ ਰਹੇ ਕੈਨੇਡਾ ਭਾਈ ਜੀ? ਔਰ ਮੈਂ ਜੀ ਮੈਂ ਪਿੰਡ ਹੀ ਜੀ ਆਪਣਾ ਹੀ ਕੈਨੇਡਾ। ਦੱਸਿਆ ਭਾਈ ਸਾਹਿਬ ਨੇ ਕਿਹੜੀ ਜਗ੍ਹਾ ਜਾ ਰਹੇ? ਟੋਰਾਂਟੋ ਜੀ। ਕੋਈ ਨਹੀਂ, ਉੱਥੇ ਫਿਰ ਮਿਲਾ ਕਰਾਂਗੇ। ਮੇਰੇ ਨਾਨਕੇ ਉੱਥੇ ਹੀ ਆ। ਜੀ ਅਲੀ ਗੁਪਤ ਰੱਖਣੀ ਹੈ। ਬ੍ਰੈਂਟਨ ਮੇਰੇ ਨਾਨਕੇ। ਓਏ ਅਲੀ ਗੁਪਤ ਰੱਖਣੀ ਹੈ। ਅੱਛਾ ਜੀ। ਕਰ ਲੈ ਕੈਮਰਾ। ਹਾਂ ਇਧਰ ਮਾਰੀ ਮਲਿਆ ਨਿਆਣੇ ਆ ਜਿਹੜੀ ਵਾਮ ਖੜੀ। ਹੁਣ ਇਧਰ ਮੇਰੇ ਲਿਆ ਵਾਮ ਵੀ ਸਰਦਾਰ ਹੋਣਾ ਦੀ ਮਾੜੀ ਮਾੜੀ। ਇਹ ਬਾਬੇ ਉਹ ਗੱਲ ਪਤਾ ਕੀ ਹੈ, ਕੱਲ ਸਾਡੇ ਕੋਲੇ ਇੱਕ ਪਰਸੋਂ ਆਪਣੇ ਕੋਲ ਭਾਈ ਇੱਕ ਆਏ, ਉਹ ਵੀ ਅਮਰੀਕਾ ਤੋਂ ਹੀ ਆਏ ਸੀ। ਉਹਨਾਂ ਨੇ ਪੱਗ ਨਹੀਂ ਸੀ ਬੰਨੀ ਹੋਈ। ਅੱਛਾ ਜੀ। ਉਹ ਇੱਥੇ ਆਏ ਨੇ ਤੇ ਸਾਡੇ ਕੋਲ ਘੰਟਾ 2 ਘੰਟੇ ਬਹਿ ਕੇ ਗਿਆ, ਫਿਰ ਤੁਰ ਕੇ ਜਾ। ਕਿਸੇ ਨੇ ਮਹਿਸੂਸ ਨਹੀਂ ਕੀਤਾ ਕਿ ਪ੍ਰਾਹੁਣਾ ਆਇਆ। ਤੁਹਾਡੀ ਪੱਗ ਵੇਖ ਕੇ ਵੇਲੋ ਹਾਲੇ ਇੱਧਰ ਮੈਨੂੰ 2 ਮਿੰਟ ਹੋਏ ਨੂੰ ਉਤਰਿਆ। ਇਹ ਪੱਗ ਦੇ ਕਮਾਲ ਨੇ ਆਵਾਮ ਇਕੱਠੀ ਹੋਣੀ ਸ਼ੁਰੂ ਹੋ ਗਈ। ਭਾਈ ਦੱਸ ਪਤਾ ਲੱਗ ਗਿਆ ਵੀ ਜੱਟ ਤੇ ਪੰਜਾਬ ਦਾ। ਹੁਣ ਕੀ ਉੱਥੇ ਤੁਸੀਂ ਕਿਹਾ ਜੇ ਤੁਰਨ ਲੱਗੇ ਆਪਾਂ। ਹਾਂ, ਮੈਂ ਤਾਂ ਇਹੀ ਕਿਹਾ, ਮੈਂ ਕਿਹਾ ਸਾਨੂੰ ਨਹੀਂ ਪੱਗ ਨੂੰ ਸਲਾਮ ਆਇਆ। ਇਹ ਮੈਂ ਘਰ ਵਾਲੀ ਗੱਲ ਦੱਸੋ। ਹਾਂਜੀ, ਮੈਂ ਤਾਂ ਇਹਨੂੰ ਭਾਈ ਨੂੰ ਕਿਹਾ ਸੀਗਾ, ਮੈਂ ਕਿਹਾ ਹੁਣ ਤਾਂ ਇਦਾਂ ਆ ਵੀ ਇੱਥੇ ਘਰ ਲੈ ਦੋ ਮੈਨੂੰ ਇੱਕ ਅੱਧਾ। ਇੱਥੇ ਪਿਆਰ ਹੀ ਬਹੁਤ ਮਿਲਦਾ ਯਾਰ। ਆ ਡੇਰਾ ਆ ਹਵੇਲੀ ਬੱਚੇ ਵਾਲੀ ਸਿਸਟਮ ਸਾਰਾ ਇੱਥੇ ਖੁੱਲਾ ਰਹੋ। ਤੇ ਅਬ ਗੋਬਿੰਦਰ ਰੁਕ ਕੇ ਤੁਹਾਨੂੰ ਦੇਖਣ ਦਾ ਪੱਗ ਬੱਦੀ ਤੁਹਾਡੀ। ਉਹਦਾ ਤੇ ਕੱਲ ਪੱਗ ਤੋਂ ਬਿਨਾ ਸਾਡੇ ਕੋਲ ਭਰਾ ਹੈ ਬੜੇ ਪਿਆਰ ਵਾਲੀ ਜੀ ਸੀ, ਉਹ ਵੀ ਪਰ ਨਹੀਂ ਮੇਰੇ ਉਧਰ ਆਪਾਂ ਨੂੰ ਮਿਲੇ ਸੀ ਉੱਥੇ ਗੋਲਡੀ ਦੇ ਨਾਲ ਨਹੀਂ ਸੀ ਆਏ ਭਾਈ ਸਾਹਿਬ। ਆਹੋ, ਉਹ ਉੱਥੇ ਗਏ ਸੀ। ਅੱਛਾ ਉਹ ਹੋ ਗਿਆ ਜੀ, ਠੀਕ ਹੈ। ਜਿਵੇਂ ਪਿੰਡ ਆਪਣੇ ਅੱਜ ਨਹੀਂ ਹੈ ਤਾਲੂ ਪੰਡੇਲ। ਜਿੰਨੇ ਉਹ ਸੁਣਾਇਆ ਤਾਲੂ ਭੰਡੇਰਾ। ਤਾਲੂ ਪੰਡੇਲ ਚਲੀਏ ਚਾਹ ਉੱਥੇ ਮੰਗਵਾ ਲਈਏ। ਉੱਥੇ ਭਾਈ ਹੀ। ਸਾਹਿਬ ਨੂੰ ਵਹਾਈ ਜਰਾ ਮੈਂ ਸਪੈਸ਼ਲ ਗਿਆ ਸੀ ਤੁਹਾਨੂੰ ਮਿਲਾਉਂਦੇ ਆ। ਉਸੇ ਚੱਲਦੇ ਆ। ਚਲੋ ਜੀ ਚਾਹ ਫਿਰ ਉੱਥੇ ਮੰਗਾ ਲਈਏ, ਬਹਿਣਾ ਉੱਥੇ ਜਾਂ ਇੱਥੇ। ਆ ਉੱਥੇ ਹੀ। ਆ ਕੇ ਬੈਠੇ ਉੱਥੇ 10 ਮਿੰਟ ਖਲੋ ਚੱਲ ਉੱਥੇ ਬਵਾ ਇੱਥੇ ਬਵਾਂਗੇ। ਪਾ ਦੋ ਮੈਨੂੰ ਇੱਥੇ ਦੀ। ਲੋੜ ਹੀ ਨਹੀਂ ਉਹਦੀ ਲੋੜ ਹੀ ਕੋਈ ਨਹੀਂ ਜੀ ਇੱਥੇ। ਚਲੋ ਦੀਆਂ ਹੱਥੋਂ ਚੁੱਕੀ ਫਿਰਨਾ। ਹਾਂ, ਨਹੀਂ ਬਾਈ ਦੇਖਿਆ ਅੰਜਲਾ ਸਾਹਿਬ, ਸਾਡੇ ਨਾ ਬਹੁਤ ਚੀਜ਼ਾਂ ਪੰਜਾਬ 'ਚ ਗਵਾਚ ਗਈਆਂ। ਹਾਂ ਸਾਡੇ ਮਾਲ ਪਸ਼ੂ ਹੈ ਨਹੀਂ ਕਿਸੇ ਕੋ ਵੀ ਹੁਣ। ਇੱਥੇ ਤਾਂ ਜੀ ਡੇਰੇ ਜਿਹੜੇ ਨਾ ਜੀ ਹਾਂਜੀ। ਉਹ ਬਾਹਰ ਹੀ ਨੇ। ਇੱਥੇ ਡੱਕ ਲਈਏ ਗੱਡੀ, ਇੱਥੇ ਕਿਉਂ ਟੱਕਣੀ ਝੋਟਾ ਜਾਊਗਾ। ਜੀ ਹਲੇ ਵੀ ਇਹਨੇ ਟੱਕਣਾ ਤਾਂ ਫਿਰ ਤੇ ਗੱਲ ਕੋਈ ਨਹੀਂ, ਪੈਸੇ ਖਰਚਣ ਦਾ ਫਾਇਦਾ ਨਹੀਂ ਇਹਦਾ। ਕਿਉਂ ਜੀ? ਐਸਾ ਕੁਝ ਨਹੀਂ। ਇਹਨਾਂ ਸੁਣਾਵਾਂ ਤੇ ਦਾ ਸਵਾਦ ਆਉਂਦਾ ਚਲਾਉਣ ਦਾ। ਚਲਾਉਣ ਦਾ।
ਇੱਥੇ ਤਾਂ ਸਾਨੂੰ ਮਹਿਸੂਸ ਹੁੰਦਾ ਕਿ ਅਸੀਂ ਝੋਟਾ ਲਿਆ। ਕਣਕਾਂ ਵੀ ਮਾਸ਼ਾਅੱਲਾ ਬੜੇ ਸੋਹਣੇ ਲੱਗਣ ਡਿਆ ਜੀ। ਉਹ ਬਾਬਾ ਤਲਬ ਸਾਨ ਕਹਿੰਦਾ ਨਾ ਪਿਛਾਂ ਪਰਤ ਮੁਹਾਰਾਂ ਰੁੱਤ ਰੰਗ ਬਦਲਾਏ ਆਈ ਹਾਏ ਮਾਹੀ ਸਾਹਮਣੇ ਆਇਆ ਜੀ। ਵਾਹ। ਸੋਹਣੀ ਹੋਈ ਆ ਸਾਡੇ ਵੇਖੋ ਹੁਣ ਕਿੰਨੀ ਤਰੀਕ ਹੋ ਗਈ ਅੱਜ ਯਾਰ ਤੇ ਅਗਲੇ 14 ਨੂੰ ਇਹ ਆਈਆਂ ਲੈ ਵੱਢਣ ਵਾਲੀਆਂ ਸਿਰ ਤੇ ਹੋਣੀਆਂ ਸਾਡੇ ਨਾਲ। ਆਓ ਜੀ ਸਰਦਾਰ ਜੀ ਆ ਵੇਖੋ ਮਹਾਰਾਜ ਚਿੱਬੇ ਹਾਂ ਕੜਾਲੀ ਕੀ ਕਹਿੰਦੇ ਤੁਹਾਡੇ ਜੀ ਇਹਨੂੰ? ਇਹਨੂੰ ਕਲਾੜੀ ਵੀ ਕਹਿੰਦੇ ਆ, ਬੇਲਣਾ ਵੀ ਕਹਿੰਦੇ ਆ। ਹੈਗਾ ਵੀ ਦੇਸੀ ਉਹਨੇ ਆ ਹੈਗਾ ਉਹ ਦੂਜਾ ਓਏ ਅੱਗੇ 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 ਹੋ ਸੀ ਨਾ ਹੁਣ ਨਵਾਂ ਬਣਾਇਆ ਆ ਲੱਠ ਬਦਲੀ ਆ ਲੱਟ ਬਦਲੀ ਹੋਣਾ ਵਾਲਾ ਆ ਕਿੱਕਰ ਦੀ ਕੋ ਵੱਢ ਕੇ ਉਹ ਸਿੱਧੀ ਪਾਤੀ ਮੈਨੂੰ ਲੱਗਦਾ ਅੱਗੇ ਟਾਲੀ ਜੀ ਉਹਦਾ ਟਾਲੀ ਦੀ ਉਦੋਂ ਤਾਂ ਗੁੜ ਨਿਕਲਦਾ ਵੀ ਸੀ ਨਾ ਜੀ, ਹੁਣ ਤਾਂ ਮੌਸਮ ਕਮਾਲ ਖਤਮ ਹੋ ਗਿਆ ਨਾ। ਹਾਂਜੀ ਚੂਰਾ ਪਿਆ ਹੋਇਆ ਹੁਣ ਕੋਈ ਨਹੀਂ ਉਦੋਂ ਤੇ ਚੱਲਦਾ ਸੀ ਇਹਨਾਂ ਦਾ ਚੱਲਦਾ ਸੀ। ਉਹ ਗੇਅਰ ਲੱਗਾ ਆ। ਹਾਂ ਆ ਜਾਓ ਆ ਵੇਖ ਆ ਪੰਜਾਲੀ ਪੰਜਾਲੀ ਉਮਰ ਹੋਈ 40 ਤੇ ਗਲ ਚ ਪਈ 45 ਉੱਥੋਂ ਪੀੜ ਲੈਂਦੇ ਆ ਨਾ ਜੀ, ਰੋਹ ਕੱਢ ਲੈਂਦੇ ਆ। ਹਾਂਜੀ ਤੇ ਫਿਰ ਨਹੀਂ ਦੇਖੇ ਅਸੀਂ ਦੇਖੇ ਸਾਡੇ ਬਜ਼ੁਰਗ ਕੱਢਦੇ ਰਹੇ ਅਸੀਂ ਦੇਖੇ ਜੀ। ਹਾਂਜੀ ਇਹ ਮਤਲਬ ਆਪਣੇ ਹੀ ਸਿਰਫ ਇਹ ਵੀ ਸਾਡੇ ਪਿੰਡ 'ਚ ਨਹੀਂ ਆ, ਹਾਂਜੀ ਇਹ ਬਥੇਰੀਆਂ ਹੋਰ ਪਿੰਡਾਂ 'ਚ ਵੀ ਹਰ ਪਾਸੇ ਜਿਵੇਂ ਕਿ ਫੈਸਲਾਬਾਦ ਜ਼ਿਲ੍ਹਾ ਸ਼ਹਿਰ ਜਿਹੜਾ ਸਾਡਾ, ਹਾਂਜੀ ਉਹਦੇ ਲਾਗੇ ਜਿਹੜੇ ਪਿੰਡ ਆ ਉੱਥੇ ਵੀ ਇਦਾਂ ਦੇ ਸਿਸਟਮ ਹੈਗੇ ਆ। ਸਾਡੇ ਕੋਈ ਆ, ਸਾਡੇ ਹੈਗੇ ਆ ਪਰ ਕੋਈ ਆ ਹੁਣ ਸਾਡੇ ਲੋਕਾਂ ਰੱਖੇ ਹੋਏ ਆ। ਬੈਠ ਕੇ ਪੁੱਛਰਿਆ ਪਿਆ ਹਲੇ ਪੂਰਾ। ਹਾਂ ਆਹ ਹਾਂ ਹਾਂਜੀ ਆਜੋ। ਇਹ ਮੈਂ ਉਦੋਂ ਇਹਦਾ ਤੁਹਾਨੂੰ ਦੱਸਦਾ ਹਾਂ ਵੀ ਇੱਥੇ ਨਾ ਆਵੇ ਨਾ ਸਬਜ਼ੀਆਂ ਵੀ ਡੇਰੇ ਵਾਲਾ ਨਿਜ਼ਾਮ ਆਪਣਾ ਹੀ ਸਾਰਾ ਵਾ ਵੀ ਬਾਹਰੋਂ ਕੋਈ ਸ਼ੈ ਲੈਣ ਨਾ ਜਾਣਾ ਪਏ। ਹਾਂ ਆ ਮੂੰਗਰੇ ਆ ਜੀ ਚਿੱਟੇ। ਹਾਂ ਅੱਛਾ ਜੀ ਹਾਂ ਮੂੰਗਰੇ ਦੀ ਚਟਣੀ ਵਜਾ ਹੁੰਦੀ ਆ। ਇਹ ਮੂੰਗਰੇ ਉਹ ਲਸਣ ਥੋਮ ਆ ਜੀ, ਧਨੀਆ ਪੁਦੀਨਾ ਸਿਸਟਮ ਸਾਰਾ, ਗਾਜਰਾਂ ਸਭ ਕੁਝ ਮਤਲਬ ਇਹਨਾਂ ਲਾਇਆ ਹੋਇਆ। ਇਹ ਲੂਣ ਹੀ ਲਿਆਉਣਾ ਇਹਨਾਂ ਨੇ। ਲੂਣ ਲਿਆਉਣਾ, ਲੂਣ ਲਿਆਉਣਾ ਬਾਕੀ ਯਾਰ ਅੱਗੇ ਇਦਾਂ ਹੁੰਦਾ ਸੀਗਾ। ਹਾਂ ਕੇਲੇ ਵੀ ਆ। ਠੀਕ ਨਹੀਂ ਧਾਰ ਕੱਢਣ ਨਹੀਂ ਲਈ ਹੁੰਦਾ ਨਹੀਂ ਗੋਲ ਪੈਰਾਂ ਪਰੇ ਬੈਠ ਹੀ ਨਹੀਂ ਹੋਣਾ ਜੀ। ਜੇ ਤੁਸੀਂ ਮੜੇ ਆ ਝੁਕ ਜਾਵੇ ਉਹ ਧਾਰ ਮੁੰਡਾ ਧਾਰ ਮਾਰ ਤਾਂ ਦੂ। ਫੇਰ ਨਿਕਲੂਗੀ ਪੈਰੀ ਪਰੀ ਬੈਠ ਆਊਦਾ ਕੋਈ ਨਹੀਂ ਜੀ। ਮੈਰੀ ਲਿਆਵਰਾ ਮੈਰੀ ਧਾਰ ਸਰਦਾਰ ਜੀ ਨੂੰ। ਡਰਦੀ ਤੇ ਨਹੀਂ ਮੱਝ ਨਾ ਡਰ ਜਾਵੇ। ਕੋਈ ਰਹਿਣ ਦੋ ਜੀ ਰਹਿਣ ਦੋ। ਭਾਜੀ ਵੀ ਕਹਿ ਰਹੇ ਰਹਿਣ। ਉਹ ਬੋਲ ਦਾ ਪਿਆ ਰੱਸਾ ਕੱਢੋ ਰੱਸਾ ਫਸਿਆ ਬੜੇ ਕੋਲ ਕੱਢ ਸਾਡਾ ਪਿਓ। ਆਵੇ ਆ ਤੁਹਾਨੂੰ ਦੱਸਿਆ ਸੀ ਇਹ ਗੇਰ ਇਹ ਪੱਠੇ ਵੀ ਇਹਦੇ ਨਾਲ ਹੀ ਕੁਤਰਦੇ। ਅੱਛਾ ਜੀ ਸਾਰਾ ਨਿਜ਼ਾਮ ਆਪਣਾ ਹੀ। ਹਾਂਜੀ ਉਹ ਕਰਾਈ ਹੁਣ ਪਹਿਲਾਂ ਆਹ ਕਰਾਈ ਆ ਬੋਲਦਾਲੀ ਇਹ ਜੰਦਰਾ ਪਾ ਇਹ ਜੰਦਰਾ ਵਾ ਉਹ ਆਪਣਾ ਪਾਉਣ ਲਈ ਵੱਟਾ ਪਾਉਣ ਲਈ। ਹਾਂ ਅੱਛਾ ਇਧਰ ਆਓ ਭਾਜੀ ਆਹ ਦੱਸੋ ਵੀ ਉਹ ਕੀ ਆ ਇਹਨੂੰ ਕੀ ਆਂਦੇ ਇਹਨੂੰ? ਅਰਲੀ ਹਾਂ ਅਰਲੀ। ਅਰਲੀ ਉੱਠ ਕੇ ਬਾਤ ਕਰੂੰਗਾ। ਇਹ ਉਹ ਅਰਲੀ ਨਹੀਂ ਗਈ। ਅਰਲੀ ਇਹ ਅਰਲੀ ਹੋਰ ਹੈ। ਹਾਂ ਇਹ ਅਰਲੀ ਹੋਰ ਹੈ। ਹਾਂ ਆ ਮੁੰਨਾ ਜੀ ਜਿਹੜਾ ਮੁੰਨਾ ਨੂੰ ਕਹਿੰਦੇ ਆ। ਇਹਨੂੰ ਵੀ ਲਾਠੀ ਕਹਿੰਦੇ ਗੇਰ ਆ ਜੀ। ਅੱਛਾ ਜੀ ਇਹਨੂੰ ਮੁੰਨਾ ਇੱਥੇ ਵਿਆਹ ਹੋਣਾ ਤੁਹਾਨੂੰ ਦਿਖਾਉਣੇ ਆ, ਉੱਥੇ ਪੰਜਾਲੀ ਪਈ ਸੀ ਨਾ। ਉਹ 50 ਦਾ ਮੁੰਨਾ ਹੁੰਦਾ। 550 ਦਾ ਹੁੰਦਾ। ਮੁੰਨਾ ਵਾਹ ਹੋਣਾ ਇੱਥੇ ਹੋਣਾ ਜੀ। ਇਹ ਆਪਣੇ ਕੱਟਿਆ ਜੀ। ਤੈਨੂੰ ਵੇਖਣ ਡਿਆ ਬੜੇ ਸੋਹਣੇ ਕੱਟੇ ਆ ਨਾ। ਉਹ ਤੰਦੂਰ ਆ, ਇਹ ਤੰਦੂਰੀ ਰਾਤ। ਤੰਦੂਰ ਹੀ ਆਪਣੇ ਲਾਇਆ ਉਹਨਾਂ। ਆਹ ਬਣ ਗਿਆ ਇਹ ਚਾਦਰਾ। ਇਹ ਕਰਾਈ ਇਹ ਢੱਗਿਆਂ ਮਗਰ ਪਾ ਕੇ ਲੈਵਲ ਕਰਨ ਵਾਲਾ ਜੇ ਹੁਣ ਤੇ ਲੈਵਲਰ ਆ ਗਏ ਨਾ। ਹਾਂਜੀ ਇਹ ਢੱਗਿਆਂ ਨਾਲ ਦੇਖੇ ਜੀ ਇਹ ਇਹ ਢੱਗਿਆਂ ਨਾਲ ਲੈਵਲ ਕਰਨ ਦੇਖੇ ਵਾਲਾ ਮੈਂ ਇਹ ਬਲਦਾਨ। ਸੁਹਾਗੇ ਤੇ ਬਹੁਤ ਝੂਠੇ ਲਾਏ। ਹੂੰ ਸਾਡੇ ਲਈ ਤਾਂ ਉਹੀ ਜਹਾਜ਼ ਹੁੰਦਾ ਸੀ ਉਸ ਟਾਈਮ ਤੇ। ਹੂੰ ਜੋ ਸਾਰੇ ਜਹਾਜ਼ਾਂ 'ਚ ਬਹਿ ਲਿਆ ਬਸ ਸੁਹਾਗੇ ਵਾਲਾ ਝੂਠਾ ਨਹੀਂ ਮਿਲਿਆ ਮੁੜ ਕੇ। ਹਾਂ ਅੱਛਾ ਗੁੜ ਖਵਾਤਾ ਹੰਜਰਾ ਨੇ ਡੇਰੇ ਲਿਆ ਕੇ ਥੋੜੀ ਪਿੱਛੋਂ ਖਾ ਪੀਜ਼ਾ ਖਾਏ ਹੁਣ ਗੁੜ ਨਾਲ ਕੰਮ ਰੇਲਾ ਹੋ ਜੂ। ਰੈਲਾ ਨਹੀਂ, ਮੈਨੂੰ ਲੱਗਦਾ ਕਰਾਸ ਹੀ ਨਾ ਵੱਜ ਜਾਵੇ ਜੀ। ਅੱਛਾ ਹੁਣ ਥੋੜੀ ਜੀ ਗੱਲ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕੱਲ ਵੀ ਵੀਡੀਓ ਕਲਾਈ ਸੀ ਤੇ ਕੁਝ ਦੋਸਤਾਂ ਨੇ ਬਲਕਿ ਕੁੜੀ ਆ ਯੂਕੇ ਹੁੰਦੀ ਉਹਨੇ ਕ੍ਰਿਟਿਸਾਈਜ਼ ਵੀ ਕੀਤਾ ਵੀ ਅਸੀਂ ਕਿਸੇ ਪਾਰਟੀ ਦਾ ਹਿੱਸਾ ਨਹੀਂ, ਅਸੀਂ ਪੰਜਾਬੀਆਂ ਤੇ ਪੰਜਾਬ ਦੀ ਗੱਲ ਕਰਨ ਵਾਲੇ ਆ, ਪੰਜਾਬੀ ਬੋਲੀ ਦੀ ਗੱਲ ਕਰਨ ਵਾਲੇ ਆ, ਪੰਜਾਬ 'ਚ ਪੰਜਾਬ ਹੋਣਾ ਚਾਹੀਦਾ ਉਹ ਗੱਲ ਕਰਨ ਵਾਲੇ ਆ। ਤੇ ਜਿਹੜਾ ਜਿਹਨੇ ਚੰਗੀ ਗੱਲ ਕੀਤੀ ਆ ਉਹ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਅਸੀਂ ਉਹਨੂੰ ਐਪਰੀਸ਼ੀਏਟ ਕਰੀਦਾ।
ਭਾਵੇਂ ਇਮਰਾਨ ਖਾਨ ਸਾਹਿਬ ਨੇ ਉਦੋਂ ਖੋਲ੍ਹਿਆ ਸੀ ਲਾਂਘਾ ਕਰਤਾਰਪੁਰ ਦਾ, ਅਸੀਂ ਸਾਰ ਐਪਰੀਸ਼ੀਏਟ ਉਦੋਂ ਵੀ ਕੀਤਾ। ਅਸੀਂ ਜਮਹੂਰੀਅਤ ਦੇ ਆਪਣੇ ਪਾਕਿਸਤਾਨ ਦੇ ਆਪਣੇ ਪੰਜਾਬ ਦੇ ਹਾਮੀ ਆ, ਕਿਸੇ ਪਾਰਟੀ ਦੇ ਹਾਮੀ ਨਹੀਂ। ਜਿਹੜਾ ਸਾਡੀ ਧਰਤੀ ਲਈ ਚੰਗਾ, ਪੰਜਾਬ ਦੇ ਵਸੇਬ ਲਈ ਚੰਗਾ, ਉਹ ਸਾਡੇ ਲਈ ਚੰਗਾ। ਮੈਂ ਕੱਲ ਪੋਸਟ ਲਾਈ ਸੀ ਤੇ ਕਾਫੀ ਸਾਰੇ ਦੋਸਤਾਂ ਨੇ ਵਿੱਚੋਂ ਕੁਝ ਨੈਗੇਟਿਵ ਕਮੈਂਟ ਵੀ ਕੀਤੇ, ਆਪਾਂ ਉਹਨੂੰ ਨਜ਼ਰਅੰਦਾਜ਼ ਕਰਦੇ ਹਾਂ। ਵੇਖੋ ਇੰਨੀ ਦੇਰ ਹੋ ਗਈ ਸੀ ਅਸੀਂ ਪੰਜਾਬ ਕਰਲਾਉਂਦਿਆਂ ਨੂੰ, ਪੰਜਾਬੀ ਲਾਗੂ ਹੋਣੀ ਚਾਹੀਦੀ ਹੈ ਸਕੂਲਾਂ 'ਚ, ਪੰਜਾਬੀ ਕਲਚਰ ਹੋਣਾ ਚਾਹੀਦਾ। ਬਿਲਕੁਲ। ਜੇ ਆਪਾਂ ਪਿੰਡਾਂ ਦੀ ਗੱਲ ਕਰਦੇ ਹਾਂ, ਜਾਂ ਅਸੀਂ ਕੱਲ ਕਬੱਡੀ ਖੇਡਣ ਗਏ, ਮੈਂ ਉੱਥੇ ਕਬੱਡੀ ਵਾਲਿਆਂ ਨਾਲ ਵੀ ਗੱਲ ਕੀਤੀ ਸੀ, ਕਰਦਾ ਸੀ ਵੀ ਜੇ ਉਹਨਾਂ ਨੇ ਕਿਹਾ ਨਾ ਵੀ ਪੰਜਾਬ 'ਚ ਪੰਜਾਬੀ ਅਸੀਂ ਲਾਗੂ ਕਰਾਂਗੇ, ਬਿਲਕੁਲ। ਮਰੀਮ ਨੇ ਕਿਹਾ, ਹਾਂਜੀ, ਉਹ ਇੱਕ ਲਾਂਗ ਤੇ ਕਿਸੇ ਨੇ ਪੁੱਟੀ। ਬਿਲਕੁਲ ਗਲਤ ਕੀਤੀ। ਮੈਂ ਨਾ ਵੀ ਸਾਡੇ ਪੰਜਾਬ, ਅਸੀਂ ਪੰਜਾਬ ਦੇ ਪੁੱਤ ਤੇ ਪੰਜਾਬ ਹੈ ਸਾਡਾ ਮਾਂ ਪਿਓ ਕਿਉਂਕਿ ਸਾਡੇ ਕੋਲ ਇੰਨਾ ਖੋਇਆ। ਜੇ ਕਿਸੇ ਨੇ ਸਾਡੇ ਮਾਪੇ ਗੱਲ ਕਰਨ ਵਾਪਸ ਕਰਨ ਦੀ ਗੱਲ ਕੀਤੀ ਆ ਤੇ ਮਾਪੇ ਕਿਹਨੂੰ ਨਹੀਂ ਪਿਆਰੇ ਹੁੰਦੇ। ਮਾਪਿਆਂ ਤੋਂ ਮੈਨੂੰ ਗੱਲ ਯਾਦ ਆਈ ਕਿ ਹੁਣ ਉਹ ਟਾਈਮ ਹੈ, ਸ਼ੁਕਰ ਹੈ ਕਿ ਕੋਈ ਪੰਜਾਬ ਦੀ ਧੀ ਬਣੀ ਜਾਂ ਕੋਈ ਪੰਜਾਬ ਦਾ ਪੁੱਤਰ ਬਣਿਆ। ਪਹਿਲਾਂ ਸਾਰੇ ਪੰਜਾਬ ਦੇ ਪਿਓ ਹੀ ਤਾਂ ਬਣੀ ਜਾਂਦੇ ਨੇ, ਹਨਾ। ਸੋ ਪੰਜਾਬ ਨੂੰ ਵੱਡਾ ਭਰਾ ਹੈ ਤੇ ਉਹ ਸਾਰੀਆਂ ਇਹਦੀਆਂ ਕੁਰਬਾਨੀਆਂ, ਤਾਂ ਉਹਨੇ ਗੱਲ ਕੀਤੀ। ਇਸ ਚੀਜ਼ ਦੀ ਸਾਨੂੰ ਖੁਸ਼ੀ ਹੈ ਕਿ ਫਸਟ ਟਾਈਮ ਸਾਡੀ ਪੰਜਾਬ ਦੀ ਅਸ਼ਰਾਫੀਆ ਜਾਂ ਸਾਡੀ ਲੀਡਰਸ਼ਿਪ ਜਿਹੜੀ ਆ, ਉਹਨੇ ਪੰਜਾਬੀ ਤੇ ਗੱਲ ਕੀਤੀ। ਉਹਨੇ ਬੋਲਿਆ ਕਿ ਹੋਣੀ ਚਾਹੀਦੀ ਹੈ। ਪਹਿਲੇ ਤਾਂ ਕੋਈ ਇੰਨੀ ਗੱਲ ਵੀ ਨਹੀਂ ਸੀ ਕਰਦਾ। ਇੰਜ ਇਸ ਤਰ੍ਹਾਂ ਵੀ ਉਹਨੇ ਇਹ ਗੱਲ ਕੀਤੀ ਵੀ ਮੈਂ ਬਾਹਰ ਜਾਨੀ ਹਾਂ, ਦੁਨੀਆ ਫਿਰਦੀ ਉੱਥੇ ਜਿਹੜੇ ਉਧਰਲੇ ਪੰਜਾਬ ਦੇ ਲੋਕ ਨੇ, ਉਹਨਾਂ ਦੇ ਬੱਚੇ ਜਿਹੜੇ ਆ ਪੰਜਾਬੀ 'ਚ ਗੱਲ ਕਰਦੇ, ਫਖਰ ਮਹਿਸੂਸ ਕਰਦੇ। ਅਸੀਂ ਕਿਉਂ ਨਹੀਂ ਫਖਰ ਮਹਿਸੂਸ ਕਰਦੇ? ਬਿਲਕੁਲ। ਜੋ ਉਹਨੇ ਪਹਿਲਾ ਪੈਰ ਪੁੱਟਿਆ, ਪਹਿਲੀ ਲਾਂਘ ਪੁੱਟੀ ਆ, ਤੇ ਅਸੀਂ ਉਸ ਗੱਲੋਂ ਉਹਨਾਂ ਦਾ ਸਾਰਿਆਂ ਦਾ ਜਿਹੜੀਆਂ ਐਫਰਟਸ ਹੁਣ ਤੱਕ ਕਰਦੇ ਨੇ ਸਾਰੇ ਦੋਸਤ, ਇਹ ਸਾਰੇ ਵਾਟੂ ਹੋਣੀ ਸਾਰੇ ਕਰਦੇ, ਇਲਿਆਸ ਘੁੰਮਣ ਹੋਰੀ ਸਾਰੇ ਜਿਹੜੇ ਕਰ ਲੈ ਰਹੇ ਐਫਰਟ, ਉਸ ਲਾਂਘ ਦੇ ਵਿੱਚ ਅਸੀਂ ਜੇ ਉਹਨਾਂ ਪੁੱਟੀ ਆ ਤੇ ਅਸੀਂ ਬਹੁਤ ਖੁਸ਼ ਹਾਂ। ਤੇ ਇਹਦੇ ਤੇ ਥੋੜੀ ਆਪਾਂ ਗੱਲ ਕਰਾਂਗੇ, ਇਹਦੇ ਆਪਾਂ ਬੈਕ ਕਰ ਦਿਆਂਗੇ। ਹਾਂ ਜ਼ਰੂਰ। ਆਪਾਂ ਇੱਥੇ ਇੱਕ ਲੰਬਾ ਇੰਟਰਵਿਊ ਆਪਾਂ ਕਰਨਾ, ਹਜ਼ਰਾ ਸਾਹਿਬ ਨਾਲ ਇੱਕ ਪੋਡਕਾਸਟ ਕਰਨੀ ਹੈ ਰਿਕਾਰਡ, ਅਸੀਂ ਉਹ ਵੀ ਕਰਾਂਗੇ। ਵਲੌਗ ਤੋਂ ਬਾਅਦ ਤੁਸੀਂ ਉਹ ਵੇਖ ਸਕੋਗੇ। ਅਸੀਂ ਇਸ ਗੱਲ 'ਚ ਬਹੁਤ ਖੁਸ਼ ਹਾਂ, ਸਾਨੂੰ ਦਿਲੀ ਖੁਸ਼ੀ ਹੈ ਵੀ ਕਿਸੇ ਨੇ ਸਾਡੇ ਪੰਜਾਬ ਦੀ ਗੱਲ ਕੀਤੀ। ਬਿਲਕੁਲ ਪੰਜਾਬੀ ਬੋਲੀ ਦੀ ਖਾਸ ਕਰਕੇ ਗੱਲ ਕੀਤੀ। ਜਿੱਥੇ ਕਿ ਪੰਜਾਬੀ ਬੋਲੀ ਨੂੰ ਵੰਡਿਆ ਜਾ ਰਿਹਾ ਲਹਿਜਿਆਂ ਦੇ ਵਿੱਚ, ਔਰ ਲਹਿਜਿਆਂ ਤੋਂ ਵੰਡਣ ਤੋਂ ਬਾਅਦ, ਲਸਾਨੀ ਵੰਡ ਤੋਂ ਬਾਅਦ ਉਹਦੀ ਧਰਤੀ ਦੀ ਜੁਗਰਾਫੀ ਵੰਡ ਕੀਤੀ ਜਾ ਰਹੀ, ਵਿੱਚ ਜ਼ਿਲ੍ਹਿਆਂ ਨੂੰ ਵੱਖਰੇ ਸੂਬੇ ਦਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਤਾਂ ਉਸ ਦੌਰ ਦੇ ਵਿੱਚ ਕੋਈ ਪੰਜਾਬ ਦੀ ਸਿਆਸੀ ਲੀਡਰਸ਼ਿਪ ਉੱਠ ਕੇ ਪੰਜਾਬੀ ਬੋਲੀ ਦੀ, ਪੰਜਾਬੀ ਸਕਾਫਤ ਦੀ, ਪੰਜਾਬੀ ਰਹਿਤਲ ਦੀ, ਪੰਜਾਬ ਦੇ ਸੱਭਿਆਚਾਰ ਦੀ, ਪੰਜਾਬੀ ਸ਼ਾਇਰੀ ਦੀ, ਰੀਤ ਰਿਵਾਜਾਂ ਦੀ ਗੱਲ ਕਰਦਾ, ਤਾਂ ਉਹ ਸਾਡੇ ਲਈ ਚੰਗੀ ਗੱਲ ਹੈ। ਔਰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਗਾਂ ਉਹ ਗੱਲ ਕਰਨ, ਬੋਲਣ। ਜੇ ਅੱਗੋਂ ਅਸੀਂ ਹੁਣ ਉਹਨਾਂ ਨੂੰ ਨਿੰਦਣ ਲੱਗ ਪਏ ਤਾਂ ਫਿਰ ਅੱਗੇ ਅਸੀਂ ਇਕੱਲੇ ਕੂਕਣ ਦਾ, ਹੋਰ ਤਾਂ ਕੋਈ ਸੈਲੀਬ੍ਰਿਟੀ ਬੋਲਦੀ ਨਹੀਂ। ਤਾਂ ਫਿਰ ਗੱਲ ਉੱਥੇ ਹੀ ਆ ਗਈ ਜਿੱਥੋਂ ਦੀ ਖੋਤੀ ਉੱਥੇ ਆਣ ਖਲੋਤੀ। ਕਿ ਇਸ ਤੋਂ ਇਹ ਵੀ ਆ ਵੀ ਸਾਡੀ ਜਿਹੜੇ ਪੰਜਾਬੀ ਦੀ ਗੱਲ ਕਰਨ ਵਾਲੇ ਆ, ਉਹ ਕਿਸੇ ਵੀ ਹੋਣ, ਅਸੀਂ ਇਹਨੂੰ YouTube ਨੂੰ ਲੈ ਕੇ, ਸੋਸ਼ਲ ਮੀਡੀਆ ਨੂੰ ਲੈ ਕੇ ਹੋਈਏ, ਜਾਂ ਜਿਹੜੇ ਵੈਸੇ ਕਰਦੇ ਆ ਵੀ ਇੱਕ ਪਲੇਟਫਾਰਮ ਹੋ ਕੇ ਗੱਲ ਕਰੀਏ, ਵੀ ਆਪਸ ਦੀਆਂ ਲੜਾਈਆਂ ਝਗੜੇ ਵੀ ਜਿਹੜੇ ਦੂਰ ਕਰ ਦੋ। ਹੁਣ ਜਿਹੜਾ ਜੀ ਬਣਾਉਣਾ ਕਲਿੱਪ, ਜਾਂ ਬੈਗ ਬਣਾਈਏ, ਗੱਲਬਾਤ ਇੱਥੇ ਕਰੋ, ਥੋੜੀ ਜਿਹੀ ਮਾੜੀ ਜਿਹੀ ਕਰਨੀ, ਥੋੜੀ ਜਿਹੀ ਕਰਨੀ। ਚਲੋ ਠੀਕ। ਸੋ ਜਿਹੜਾ ਬੋਲਾਂ ਜੀ, ਮਰੀਮ ਨਵਾਜ਼ ਸ਼ਰੀਫ ਨੇ ਜਿਹੜਾ ਕੱਲ ਤਕਰੀਰ ਕੀਤੀ ਹੈ, 20 ਤੋਂ 22 ਮਿੰਟ ਦੀ ਤਕਰੀਰ ਉਹਨਾਂ ਦੀ ਮੈਂ ਪੂਰੀ ਸੁਣੀ ਹੈ। ਤੇ ਉਹਨਾਂ ਦੀ ਤਕਰੀਰ ਜਿਹੜੀ ਆ ਉਹ ਪੰਜਾਬੀਅਤ ਦੇ ਗਿਰਦ ਘੁੰਮਦੀ ਰਹੀ ਹੈ, ਕਿਉਂਕਿ ਉਹ ਪੰਜਾਬੀ ਕਲਚਰ ਤੇ ਗੱਲ ਕਰ ਰਹੀ ਸੀ, ਪੰਜਾਬੀ ਰਹਿਤਲ ਦਿਹਾੜ ਤੇ ਗੱਲ ਕਰ ਰਹੀ ਸੀ। ਤਾਂ ਪਿਛਲੇ 76 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦਾ ਰਹਿਤਲੀ ਦਿਹਾੜੀ ਜਾਂ ਪੰਜਾਬ ਕਲਚਰ ਡੇ ਨਹੀਂ ਸੀ ਮਨਾਇਆ ਜਾਂਦਾ, ਸਭ ਨੂੰ ਪਤਾ। ਬਾਕੀ 3 ਸੂਬੇ ਆਪਣਾ ਕਲਚਰ ਡੇ ਮਨਾਉਂਦੇ ਸੀ। ਸੋ ਹੁਣ ਪੰਜਾਬ ਦੇ ਵਿੱਚ ਸ਼ੁਰੂ ਕੀਤਾ, ਸਾਡੀਆਂ ਕੋਸ਼ਿਸ਼ਾਂ ਨਾਲ ਹੋਇਆ। ਪਿਛਲੇ 4 ਸਾਲ ਤੋਂ 2020 ਦੇ ਵਿੱਚ ਸਟਾਰਟ ਕੀਤਾ ਸੀ, ਤਾਂ ਹੁਣ ਉਹ ਪ੍ਰਵਾਨ ਚੜ੍ਹਦਾ ਪਿਆ। ਉਹ ਇੱਕ ਦਿਨ ਦਾ ਕਲਚਰ ਡੇ ਸੀ, ਪਹਿਲੀ ਚੇਤਰ ਤੋਂ ਲੈ ਕੇ 14 ਮਾਰਚ, ਯਾਨੀ ਕਿ 14 ਮਾਰਚ ਪਹਿਲੀ ਚੇਤਰ। ਤਾਂ ਹੁਣ ਉਹ ਮਰੀਮ ਨਵਾਜ਼ ਦੇ ਐਲਾਨ ਤੋਂ ਬਾਅਦ ਉਹ 8 ਦਿਨ ਦਾ ਕਰ ਦਿੱਤਾ ਗਿਆ, ਤੇ ਉਹਨੂੰ ਅੱਜ ਤੋਂ ਮੇਰਾ ਖਿਆਲ ਪਿਛਲੇ 2 ਦਿਨ ਤੋਂ ਦੀਆਂ ਤਿਆਰੀਆਂ ਸ਼ੁਰੂ ਹੋ ਰਹੀਆਂ ਨੇ, ਔਰ 14 ਤਰੀਕ ਨੂੰ ਉਹ ਮਨਾਇਆ ਜਾਏਗਾ। ਤਾਂ ਇਹ ਚੀਜ਼ ਸਾਡੇ ਵਾਸਤੇ ਖੁਸ਼ੀ ਦੀ, ਔਰ ਸਾਨੂੰ ਇਹਨੂੰ ਐਕਸੈਪਟ ਕਰਨਾ ਚਾਹੀਦਾ ਕਿ ਸਾਡੀ ਲੀਡਰਸ਼ਿਪ ਜਿਹੜੀ ਹੈ ਇਸ ਚੀਜ਼ ਤੇ ਬੋਲੇ। ਵਾਹ ਵੀ ਸ਼ਾਮ ਹੋ ਗਈ, ਇੱਧਰ ਸੂਰਜ ਠਾਂ ਹੋ ਗਿਆ ਤੇ ਪੂਰਾ ਬਣਿਆ ਨਜ਼ਾਰਾ, ਤੇ ਆਪਾਂ ਆਨੰਦ ਲੈ ਰਹੇ ਹਾਂ ਡੇਰੇ ਦਾ। ਭਾਜੀ ਸਵਾਦ ਲਿਆ ਪੂਰਾ ਕਿ ਨਹੀਂ? ਮੈਂ ਕਿਹਾ ਵੇਖ ਆਹ ਚੀਜ਼ ਲੱਭਣੀ ਸੀ ਕਿਤੇ ਵੀ, ਰੂਹ ਤਾਂ ਜਾਓਗੀ ਨਹੀਂ? ਰੂਹ ਪਿੰਡ ਸਾਡਾ ਵੀ ਹੈਗਾ, ਪਰ ਆਹ ਚੀਜ਼ਾਂ ਹੈ ਨਹੀਂ ਇੱਥੇ ਤੱਕ। ਅੱਛਾ, ਇਹ ਚੀਜ਼ਾਂ ਖਤਮ ਹੋ ਗਈਆਂ ਉੱਥੇ। ਨਾ ਮੈਨੂੰ ਤਾਂ ਬਹੁਤ ਸਵਾਦ ਆਇਆ। ਸ਼ਾਮ ਜਿਹੜੀ ਉਹ ਢਲ ਗਈ ਹੈ। ਸੁਣਾ ਠੀਕ ਹੈ? ਸਰਦਾਰ ਜੀ ਤੁਹਾਡੇ ਨਾਲ ਵੀਡੀਓ ਬਣਾ ਸਕਦੇ ਹਾਂ, ਕਿਉਂ ਨਹੀਂ? ਬਹੁਤ ਚੱਲਦਾ। ਨਹੀਂ, ਬੋਲਣਾ ਉਹਨੇ ਆਪ ਹੀ ਆ। ਵੀਡੀਓ ਤਾਂ ਬਹੁਤ ਚੱਲਦਾ। ਸਪੀਚ ਕਰਨੀ ਪੂਰੇ 1 ਮਿੰਟ ਦੀ, ਆ ਜੋ ਵੀ ਤਾਮ ਜਾਵੇ ਕਰੋਗੇ ਭਾਈ, ਮੈਨੂੰ ਮਾਫ ਕਰੇ ਭਾਜੀ ਆਂਦੇ ਮੈਂ ਵੀਡੀਓ ਨਹੀਂ ਬਣਾ ਸਕਦਾ। ਸਲਾਮ ਅਲੈਕੁਮ। ਇੱਧਰ ਬਣ ਰਹੇ ਹੁਣ ਵੀਡੀਓ।
ਸਾਡੇ ਕੋਲ ਇੱਕ ਬੜੇ ਪਿਆਰੇ ਵੀਰ ਆਏ ਆ, ਭਰਾ ਆਏ ਆ, ਸਰਦਾਰ ਸੁਰਿੰਦਰ ਸਿੰਘ ਸੋਤਾ ਸਾਹਿਬ ਅਮਰੀਕਾ ਤੋਂ। ਤੇ ਭਾਜੀ ਨੂੰ ਸੰਗ ਬੜੀ ਆਉਂਦੀ, ਵੀਡੀਓ ਸਾਹਮਣੇ ਆਉਣ ਲੱਗਿਆ ਕਿ ਭਾ ਨਾਸਰ ਠੀਕ ਹੈ। ਸੰਗ ਦੇ ਬਣੇ ਨੇ ਭਾਜੀ। ਸੰਗ ਭਾ ਕਾਹਨੂੰ ਸੰਗ ਬਸ ਯਾਰ ਹੱਸੀ ਜਾਂਦੇ ਕਹਿੰਦੇ ਬਸ ਯਾਰ। ਭਾ ਨਾਸਰ ਵੀ ਆ, ਮਾੜਾ ਦਿਖਾਈ ਯਾਰ, ਵੱਡੀ ਸੈਲਿਬ੍ਰਿਟੀ ਮਾਸ਼ਾਅੱਲਾ, ਪਾਸ ਤਾਂ ਉਹਨੂੰ ਕਰੀ ਯਾਰ। ਮੈਂ ਵੀ ਆਇਆ, ਮੈਂ ਵੀ ਹਾਂ ਠੀਕ। ਤੇ ਗੱਲ ਇਹ ਆ ਕਿ ਖੁਸ਼ੀ ਹੁੰਦੀ ਆ ਬਾਰਡਰ ਪਾਰ ਵਾਲੀ, ਜਦੋਂ ਸਾਡੇ ਕੋਲ ਤੁਸੀਂ ਆਉਂਦੇ ਹੋ ਨਾ, ਸਾਨੂੰ ਮਹਿਮਾਨ ਨਵਾਜ਼ੀ ਦਾ ਮੌਕਾ ਦਿੰਦੇ ਹੋ, ਪ੍ਰਾਹੁਣਚਾਰੀ ਦਾ ਮੌਕਾ ਦਿੰਦੇ ਹੋ। ਤਾਂ ਭਾਵਾਂ ਨੇ ਕਿਹਾ ਕਿ ਤੁਹਾਡੇ ਪਿੰਡ ਲੱਗਾ ਗੇੜ ਦੇਖਣਾ ਸੀ। ਆ ਗੇੜ ਉੱਪਰ ਸਾਡਾ ਤਾਇਆ ਵੀ ਬੈਠਾ, ਮਾੜੇ ਦਿਖਾਈ ਲੱਗੇ। ਹਾਂ ਤਾਇਆ ਵੀ ਨਜ਼ਰ ਆ ਗਿਆ। ਤਾਇਆ ਪਿੱਛੋਂ ਹੈਗਾ ਆਪਣਾ ਬੋਦੀਪੁਰ ਪਿੰਡ ਆ ਤੇ ਜਲੰਧਰ ਹਨਾ। ਹਾਂ ਜਲੰਧਰ ਦੁਆਬੇ ਦੇ ਠੀਕ ਆ। ਉਹ ਸਾਡਾ ਲੱਗਾ ਹੋਇਆ ਗੇੜ। ਇਹ ਉਹੀ ਤਾਂ ਜਿੱਥੇ ਪਿਛਲੇ ਡੰਗਾ ਦੇ ਵਿੱਚ ਰੀਪਨ ਖੁਸ਼ੀ ਹੋਣੀ ਆਈ। ਹਾਂ ਭਾ ਮਾੜਾ ਜਿਹਾ ਕੁਝ ਬੋਲ ਦਿਓ। ਮੈਂ ਭਰਾ ਕੁਝ ਬੋਲ ਮੈਨੂੰ ਦਿਓ। ਰਹਿਣ ਦੇ ਇਹ ਕੁਝ ਹਲੇ ਲੱਗਿਆ। ਭਾਈ ਤਾਂ ਭਾਈ ਮੈਂ ਇੰਨਾ ਕਹਿ ਸਕਦਾ, ਹਾਂ ਇੱਥੇ ਆ ਕੇ ਬਹੁਤ ਪਿਆਰ ਮਿਲਿਆ ਤੇ ਮੇਰਾ ਖਿਆਲ ਆ ਬਈ ਸਾਡੇ ਕੋਲ ਲਫ਼ਜ਼ ਨਹੀਂ ਤੇ ਆਪਾਂ ਕਿੱਦਾਂ ਤੁਹਾਡਾ ਥੈਂਕ ਯੂ ਕਰੀਏ ਤੇ ਜਿੰਨਾ ਨਾਸਰ ਭਾਜੀ ਨੇ ਤੁਸੀਂ ਤੁਸੀਂ ਭਾਈ ਸਾਰੇ ਇੱਥੇ- ਦੇ ਪਿਆਰ ਦਿੱਤਾ। ਹਾਂਜੀ ਬਸ ਹੋਰ ਵੀ ਕੁਝ ਬੋਲ ਇਹ ਤੋਂ ਵੱਧ ਕੁਝ ਨਹੀਂ ਕਹਿਣਾ। ਭਾ ਨਾਸਰ ਲਈ ਕੁਝ ਬੋਲ ਦਿਓ। ਨਾਸਰ ਭਰਾ ਦਾ ਹੀਰਾ, ਹੁਣ ਕੀ ਬੋਲੀ ਇਹਦੇ ਲਈ, ਹਾਂ ਸਾਡੇ ਕੋਲ ਲਫ਼ਜ਼ ਹੀ ਹੈ ਨਹੀਂ। ਸੁਦਾਦਾ ਬੰਦਾ ਭਾ ਬਿਲਕੁਲ ਜੀ ਬਿਲਕੁਲ। ਲੋ ਜੀ ਹਜਰਾ ਸਾਹਿਬ, ਆਪਾਂ ਚੱਲੀਏ ਹੁਣ ਤੇਰੇ ਪਿੰਡ ਨੂੰ, ਕੁਝ ਖਾ ਪੀ ਲਈਏ, ਚੱਲੀਏ। ਚਾਹ ਪੀ ਲਈਏ। ਭਾਜੀ ਗੱਲ ਖਾਣ ਪੀਣ ਦੀ ਇਹ ਆ ਕਿ ਦੇਸੀ ਘਿਓ ਰੋਟੀਆਂ ਤੇ ਲੱਗਿਆ ਪਿਆ, ਮੱਖਣੀ ਆਹਾ ਤੁਸੀਂ ਉਹ ਛੱਡ ਛੱਡੀ ਵਿੱਚ, ਓਏ ਹੋ ਸ਼ੱਕਰ ਤੁਸੀਂ ਉਹ ਛੱਡ ਛੱਡੀ ਵਿੱਚ, ਓਏ ਹੋ ਚੱਲ ਜਾ ਪੀਜ਼ਾ ਤੁਸੀਂ ਇੱਕ ਇੱਕ ਖਾ ਕੇ ਜਾਵਾਂਗੇ ਹੁਣ। ਪੀਜ਼ਾ ਪਿੱਛੋਂ ਖਾ ਇੱਕ ਇੱਕ ਖਾ ਕੇ ਜਾਣਾ। ਹੁਣ ਗੱਲ ਸੁਣ ਲੈ ਫਿਰ ਇੱਧਰ ਇੱਧਰ ਸੋਤਾ ਸਾਹਿਬ, ਤੰਦੂਰ ਦੀ ਰੋਟੀ ਤਾਜ਼ੀ ਖਾਣੀ ਹੈ, ਇੱਕ ਇੱਕ ਖਾ ਕੇ ਜਾਵਾਂਗੇ। ਨਾਲ ਸ਼ੱਕਰ ਤੇ ਸ਼ੱਕਰ ਵੀ ਆਊ, ਘਿਓ ਵੀ ਆਊਗਾ, ਪਰ ਇਹ ਨਹੀਂ ਚਾਹ ਪੀਣੀ, ਮੈਂ ਦੁੱਧ ਪੀਣਾ ਦੁੱਧ ਵੀ ਮਿਲੂਗਾ ਗੁੜ ਦੇ ਨਾਲ। ਤੇ ਤੁਸੀਂ ਪੀਜ਼ਾ ਕਾਹਨੂੰ ਖਾਦਾ? ਫਿਰ ਕਦੋਂ ਕਰਾਸ ਨਾ ਪੈ ਗਿਆ ਤਾਂ ਫਿਰ ਕਿਉਂ? ਕੋਈ ਗੱਲ ਨਹੀਂ, ਕਰਾਸ ਪਾ ਦਾਂਗੇ ਆਪਾਂ। ਚੰਗਾ ਵੀ ਦੋਸਤੋ, ਚਾਚਾ ਜੀ ਸ਼ੁਕਰੀਆ, ਤਾਇਆ ਜੀ ਮੁੰਡਿਆ ਸ਼ੁਕਰੀਆ। ਆਪਾਂ ਹੁਣ ਖਾ ਪੀ ਲਈਏ ਕੁਝ ਆਪਣਾ ਹਜਰਾ ਸਾਹਿਬ ਕੋ ਜਾ ਕੇ, ਸੁੱਕੇ ਨਾ ਰਹਿ ਜਾਈਏ, ਗੱਲਾਂ ਬਾਤਾਂ ਜੋਗੇ ਨਾ ਰਹਿ ਜਾਈਏ। ਬਾਤਾਂ ਜੋਗੇ ਨਹੀਂ ਰਹਿ ਜੀ। ਹਾਂ ਕਹਿੰਦੇ ਬੰਦਾ ਘਰੋਂ ਖਾ ਕੇ ਤੁਰੇ ਨਾ ਅੱਗੋਂ ਹੀ ਮਿਲ ਜਾਂਦਾ, ਤੇ ਘਰੋਂ ਭੁੱਖਾ ਤੁਰ ਤਾਂ ਕੰਮ ਕੋਈ ਨਹੀਂ ਕਰਦਾ। ਤੁਸੀਂ ਇੱਥੋਂ ਖਾ ਕੇ ਲਿਓ ਮੇਰੇ ਕੋਲੋਂ। ਠੀਕ ਠਾਕ ਵਾਹ, ਪੂਰਾ ਥਾਣੇਦਾਰ ਕਾਇਮ ਹੀ ਯਾਰ। ਠੀਕ ਹੈ। ਉਹ ਚਾਚਾ ਜਲੇਬੀਆਂ ਵਾਲਾ ਵੇਂਦਾ ਸੀ, ਇਹ ਲੱਗਦਾ ਬੰਦੇ ਤੇ ਹੋਈ ਹੈ, ਉਹ ਨੁੱਕਰ ਵਾਲਾ। ਉਹ ਜਿਹੜਾ ਆਹੋ ਉਹ ਉਦੋਂ ਦਾ ਮੇਰੇ ਮਗਰ ਪਿਆ ਹੋਇਆ, ਕਹਿੰਦਾ ਉਹ ਰੋਜ਼ ਪੁੱਛਦਾ ਭਾਣਾ ਸੁਣਨ ਕਦੋਂ ਆਉਂਦਾ। ਥਾਣੇਦਾਰ ਦਾ ਨਾਮ ਰੱਖਿਆ। ਮੈਂ ਕਿਹਾ ਤੈਨੂੰ ਫ੍ਰੀ ਪਬਲਿਸਿਟੀ ਚਾਹੀਦੀ। ਮੈਂ ਕਿਹਾ ਪੈਸੇ ਮੈਂ ਤਾਂ ਮੰਗਦੇ। ਪੁੱਛਣ ਲੱਗਾ ਸੀ, ਮੈਂ ਹੱਥ ਗੜੀ ਲਾ ਲੈਂਦੀ। ਉਹਨਾਂ ਨੇ ਉਹ ਟਰਾਲੀ ਡੱਕ ਲਈ ਨਾ ਆਲੂ ਵਾਲੇ, ਕਹਿੰਦੇ ਇਹ ਜੱਜ ਦੀ ਹੈ। ਇਹ ਜੱਜ ਕਿੱਥੇ ਆਂਦਾ? ਉੱਤੇ ਬੈਠਾ। ਉਹ ਫਿਰ ਇਹਦਾ ਮਤਲਬ ਨਾਂ ਚੱਲਦਾ ਇਹਦਾ ਵੀ ਥਾਣੇਦਾਰ ਦੀ। ਹਜਰਾ ਸਾਹਿਬ ਬਹੁਤ ਸ਼ੁਕਰੀਆ, ਕਹਿੰਦੇ ਵਾਸਤੇ ਰੋ ਜੀ। ਸ਼ੱਕਰ ਵਾਲੀ ਰੋਟੀ ਖਵਾਈ ਸੰਜਰੇ ਨੇ। ਤੇ ਤੁਹਾਡਾ ਵਧੀਆ। ਥੈਂਕ ਯੂ ਹੈ, ਤੁਸੀਂ ਸਾਡੇ ਕੋਲ ਆਏ, ਟਾਈਮ ਦਿੱਤਾ ਸਪੈਸ਼ਲੀ। ਸ਼ੁਕਰੀਆ ਸਾਰੇ ਦੋਸਤਾਂ ਦਾ, ਸ਼ੁਕਰੀਆ, ਰੱਬ ਰੱਖਾ। ਤੁਹਾਡਾ ਵੀ ਕੱਦੂ ਜੀ, ਇਧਰ ਨੂੰ ਆਇਓ, ਕੱਦੂ ਜੀ ਆਇਓ। ਇਹਦੀ ਬਹੁਤ ਵੱਡੇ ਬੰਦੇ ਦਾ ਇਸ਼ਤਿਹਾਰੀ ਹੈ। ਪੁਲਿਸ ਚੜ ਜਾਣੀ ਤੇਰੇ ਇਹ ਆਪਣੇ ਕੱਦੂ ਜੀ ਨੇ, ਵਾਕਿਆ ਕੱਦੂ ਚੌਧਰੀ ਸਲੀਮ ਨਾ ਕੱਦੂ ਆ ਹਾਂ ਵਾ ਬਸ ਪਾਇਆ ਵੜਕਿਆ ਨੇ ਕੱਦੂ ਚੱਲ ਰਿਹਾ। ਹਾਂ ਚੱਲ ਰਿਹਾ, ਕੋਈ ਗੱਲ ਮਸ ਕਰਦੇ ਹੋ, ਬਸ ਕਰਨਾ ਕੀ ਜੀ ਮੈਨੂੰ ਫੇਮਸ ਕਰ ਦਈਏ ਤੇ ਕਰਨਾ ਇੰਜ ਕਿੰਜ ਜਿਵੇਂ ਨਾ ਆਪ ਪਲਸਤਰ ਕਰੀਦੇ ਨੇ, ਹਾਂ ਪਲਸਤਰ ਕਰਕੇ ਵੀ ਕੁਝ ਚੀਜ਼ ਲੀਕ ਨਾ ਹੋਵੇ ਤੇ ਤੋ ਨੀਰੂ ਫੇਰੀਦਾ ਵਾ, ਉਂਝ ਫੇਰ ਕੇ ਫੇਮਸ ਕਰ ਦਿਓ। ਵੀ ਬੜੀ ਮਿਹਰਬਾਨੀ ਜੀ। ਕੱਦੂ ਤੇ ਨੀਰੂ ਫੇਰ ਦਈਏ। ਬਿਲਕੁਲ ਕੱਦੂ ਤੇ ਛੁਰੀ ਫੇਰ ਸਕਦੀ ਹੈ ਨਹੀਂ। ਨਹੀਂ ਛੁਰੀ ਨਾ ਲੂੰਡੀ ਲਾਥੀਆ ਨਾ ਕਦੂ ਰਾਮ ਹੁੰਦਾ ਵਾ, ਇਹ ਡੁੱਲੀ ਵਾਲਾ ਜੀ ਅੱਜ ਤੋਂ ਬੜੀ ਗੱਲ ਹੈ। ਠੀਕ ਹੈ ਭਾਈ ਕੱਦੂ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਚੰਗਾ ਜੀ ਹਜ਼ਰਾ ਸਾਹਿਬ, ਬਹੁਤ ਸ਼ੁਕਰੀਆ। ਭਾਈ ਸਾਹਿਬ ਤੈਨੂੰ ਆਈ ਜੀ ਨੇ ਵੀ ਪੁੱਛਣਾ ਵਾ ਵੀ ਬਹੁਤ ਸ਼ੁਕਰੀਆ। ਓਕੇ ਜੀ, ਓਕੇ, ਰੱਬ ਰੱਖਾ ਜੀ ਸਾਰਿਆਂ ਨੂੰ। ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਚੰਗਾ ਜੀ ਹਜਰਾ ਸਾਹਿਬ, ਥੈਂਕ ਯੂ ਤੁਹਾਡਾ ਬਹੁਤ ਬਹੁਤ ਭਰਾ ਜੀ। ਲਓ ਵੀ ਦੋਸਤੋ, ਇਹ ਸੀ ਸਾਡਾ ਅੱਜ ਦਾ ਵਲੌਗ। ਹੋਪਫੁਲੀ ਤੁਹਾਨੂੰ ਵਧੀਆ ਲੱਗਾ ਹੋਵੇਗਾ, ਤੇ ਕੱਲ ਤੱਕ ਦੋ ਇਜਾਜ਼ਤ, ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ। ਰੱਬ ਰੱਖਾ।